व्यूअर्स वेलकम बैक टू प्रोग्राम। सो व्यूअर्स गलबात करन जा रहे हैं कि श्रोमणी कमेटी दी अंतरिम कमेटी ने तख्त श्री दमदमा साहिब के जथेदार ज्ञानी हरप्रीत सिंह नूं सेवा मुक्त कर दिता है और 2 दसंबर के अकाल तख्त साहिब तो जारी हुक्मनामा ही इसका मूल कारण है और ये फैसला अकाल तख्त साहिब की पूर्ण तौर पर अवज्ञा है और आम सिख ये समझता है कि बादल कोड़मे ने इस हरकत नाल अपनी कबर आप ही खोद ली है। सो इस बारे आप गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੁਝ ਵੀਰ ਭੈਣਾਂ ਕਈ ਵਾਰ ਸਾਨੂੰ ਕਹਿਣਗੇ ਕਿ ਤੁਸੀਂ ਇੰਟਰਨੈਸ਼ਨਲ ਇਸ਼ੂਜ਼ ਨੂੰ ਜ਼ਿਆਦਾ ਡਿਸਕਸ ਕਰਦੇ ਹੋ, ਪੰਜਾਬ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਗੱਲ ਜ਼ਿਆਦਾ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਹੁਣ ਤੁਸੀਂ ਪੰਜਾਬ ਦੀ ਕੀ ਗੱਲ ਕਰੋਗੇ? ਕਿਸ ਲੈਵਲ ਦੇ ਲੋਕ ਜਿਹੜੇ ਅੱਜ ਪੰਜਾਬ ਨੂੰ ਜਿਹੜੇ ਹਕੂਮਤ 'ਚ ਬੈਠੇ ਨੇ ਉਹਨਾਂ ਦੀ ਗੱਲ ਕਰੋਗੇ, ਜਿਨ੍ਹਾਂ ਨੇ ਨੀਲੀਆਂ ਪੱਗਾਂ ਬੰਨ੍ਹ ਕੇ ਔਰ ਚੋਲੇ ਪਾ ਕੇ ਔਰ ਕੋਈ ਜਿਹੜਾ ਉਹ ਕੁੰਭ ਨਹਾਉਣ ਜਾ ਰਿਹਾ ਕੋਈ ਦੂਜਾ, ਉਹਨਾਂ ਦੀ ਗੱਲ ਕਰੋਗੇ? ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਕਿਸੇ ਜ਼ਮਾਨੇ ਦੇ ਵਿੱਚ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਮਾਨਦਾਰੀ ਦਾ ਰੋਲ ਮਾਡਲ ਸਮਝਿਆ ਜਾਂਦਾ ਸੀ, ਉਹਨਾਂ ਦੀ ਲੁੱਟ ਖਸੁੱਟ ਦੀ ਗੱਲ ਕਰੋਗੇ? ਜਾਂ ਬਾਦਲ ਕੋੜਮੇ ਨੇ ਕਿਵੇਂ ਇਹਨਾਂ ਆਲਮੋਸਟ 3-4 ਦਹਾਕਿਆਂ ਦੇ ਵਿੱਚ ਪੰਥ ਦੀ ਇਹੀ ਨਹੀਂ ਵੀ ਪਿੱਠ ਲਵਾਉਣ 'ਚ ਕੋਈ ਕਸਰ ਨਹੀਂ ਛੱਡੀ। ਜੇ ਅੱਜ RSS ਜਾਂ ਸਿੱਖ ਜਥੇਬੰਦੀਆਂ ਜਾਂ ਅਖੌਤੀ ਸੰਤ ਸਮਾਜ ਕੁੰਭ ਨਹਾਉਣ ਤੱਕ ਪਹੁੰਚੇ ਨੇ ਔਰ ਪਬਲਿਕਲੀ ਉਹਨੂੰ ਜਸਟੀਫਾਈ ਕਰਨ ਵਾਲੇ ਵੀ ਕੋਈ ਲੋਕਾਂ ਦੀ ਕਮੀ ਨਹੀਂ ਹੈ। ਤੁਸੀਂ ਸੋਸ਼ਲ ਮੀਡੀਆ ਵਿਟਨੈਸ ਹੀ ਨਹੀਂ ਕਰ ਸਕਦੇ। ਜੇ ਉਹਦੇ ਨਾਲ ਉਹਨਾਂ ਦੇ ਨਾਲ ਕੋਈ ਦਲੀਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਇਸ ਕਿਸਮ ਦੀ ਜ਼ਬਾਨ ਇਸਤੇਮਾਲ ਕਰਦੇ ਨੇ ਜਿਹੜਾ ਕੋਈ ਧਾਰਮਿਕ ਕੀ ਕੋਈ ਵੈਸੇ ਵੀ ਸਧਾਰਨ ਬੰਦਾ ਇਸਤੇਮਾਲ ਨਹੀਂ ਕਰੇਗਾ। ਤੇ ਫਿਰ ਤੁਹਾਡੇ ਲਈ ਗੱਲਬਾਤ ਲਈ ਬਚਦਾ ਕੀ ਹੈ? ਅਸੀਂ ਇਹੀ ਮੰਗ ਕਰ ਸਕਦੇ ਹਾਂ ਕਿ ਭਾਈ ਸਾਡੇ ਪੰਜਾਬ ਨੂੰ, ਕਿਉਂਕਿ ਅਲਟੀਮੇਟਲੀ ਅਸੀਂ ਬਿਮਾਰੀ ਦੇ ਸਿੰਪਟਮਸ ਦੇ ਉੱਤੇ ਗੱਲ ਕਰਦੇ ਉਹਨਾਂ 'ਚ ਉਲਝ ਜਾਂਦੇ ਹਾਂ ਔਰ ਇੱਕ ਵੱਡਾ ਤਬਕਾ ਇਸ ਗੱਲ ਦੀ ਇੰਤਜ਼ਾਰ 'ਚ ਹੁੰਦਾ ਹੈ ਕਿ ਵੀ ਤੁਸੀਂ ਜਿਹੜਾ ਉਹ ਰਿੰਗ ਦੇ ਵਿੱਚ ਉਤਰੋ ਤੇ ਉਹ ਫਿਰ ਤੁਹਾਡੀ ਪੱਗ ਲਾਉਣ, ਜਿਹੜਾ ਕੰਮ ਕਿ ਉਹਨਾਂ ਨੇ ਹਰ ਉਸ ਇੱਜ਼ਤਦਾਰ ਸਿੱਖ ਦੇ ਨਾਲ, ਉਹ ਭਾਵੇਂ ਕੋਈ ਹਿਸਟੋਰੀਅਨ ਹੈ, ਭਾਵੇਂ ਕੋਈ ਐਕਟਿਵਿਸਟ ਹੈ, ਭਾਵੇਂ ਕੋਈ ਧਾਰਮਿਕ ਪਿੜਦਾ ਹੈ। ਔਰ ਗੁੰਡਾਗਰਦੀ ਦਾ ਆਲਮ ਵੀ ਇਹ ਹੁੰਦਾ ਹੈ ਕਿ ਵੀ ਉਹਨਾਂ ਖਾਲਸਾਈ ਬਾਣੇ ਦੇ ਵਿੱਚ ਆ ਕੇ ਉਹ ਤੁਹਾਡੇ ਘਰਾਂ ਦੇ ਉੱਤੇ ਅਟੈਕ ਕਰਦੇ ਨੇ, ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀਆਂ ਮਾਵਾਂ ਭੈਣਾਂ ਬੱਚੀਆਂ ਉਹਨਾਂ 'ਚੋਂ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਜਾਂਦਾ। ਔਰ ਉਸ ਦੀ ਜੇ ਤਾਜ਼ਾ ਉਦਾਹਰਣ ਦੇਖਣੀ ਹੋਏ, ਹਾਲਾਂ ਅਸੀਂ ਕੋਈ ਗਿਆਨੀ ਹਰਪ੍ਰੀਤ ਸਿੰਘ ਦੇ ਹਮਾਇਤੀ ਨਹੀਂ ਹਾਂ ਉਸ ਲਿਹਾਜ਼ ਨਾਲ ਕਿ ਭਾਈ ਅਸੀਂ ਕੋਈ ਉਹਨਾਂ ਦਾ ਝੰਡਾ ਬਰਦਾਰ ਹੈ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਨਾਰਮਲੀ ਦੇਖ ਰਹੇ ਹੋ, ਅਬਜ਼ਰਵ ਕਰ ਰਹੇ ਹੁੰਦੇ ਹੋ। ਸਾਨੂੰ ਵੀ ਪਤਾ ਹੈ ਕਿ ਵੀ ਇਹ ਜਿਹੜੇ ਲੋਕ ਇਹਨਾਂ ਦੀ ਮੁਲਾਜ਼ਮਤ 'ਚੋਂ ਨਿਕਲਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਨੌਕਰੀ ਬਚਾਉਣ ਦੇ ਲਈ ਜਿਹੜਾ ਜੀ ਹਜ਼ੂਰੀ ਕਰੈਕਟਰ ਤਾਂ ਹੁੰਦਾ ਹੀ ਹੁੰਦਾ। ਮੈਂ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਔਰ ਦੂਸਰੇ ਜਿਹੜੇ ਲੋਕ ਜਥੇਦਾਰ ਵੀ ਬਣ ਜਾਂਦੇ ਸੀ, ਉਹਨਾਂ ਨੇ ਜਦੋਂ ਜ਼ਿਕਰ ਕਰਨਾ ਟੌੜਾ ਸਾਹਿਬ, ਬਾਦਲ ਸਾਹਿਬ, ਦੂਜਾ, ਕਿਉਂਕਿ ਨੈਚੁਰਲੀ ਉਹ ਗਰੋ ਹੀ ਉਸ ਕਲਚਰ 'ਚ ਹੋਏ ਹੁੰਦੇ ਨੇ, ਜਾਣਦਿਆਂ ਹੋਇਆਂ ਵੀ ਕਿ ਭਾਈ ਉਹਨਾਂ ਦੀ ਅੰਦਰੂਨੀ ਜਿਹੜਾ ਉਹਨਾਂ ਨੇ ਪੰਥ ਨਾਲ ਕਿੱਥੇ ਕਿੱਥੇ ਧਰੋਹ ਕੀਤਾ। ਹੁਣ ਇਸੇ ਕੰਟੈਕਸਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਉਹਨਾਂ ਨੂੰ ਇੱਕ ਮੁਲਾਜ਼ਮ ਤੋਂ ਇੱਕ ਗ੍ਰੰਥੀ, ਹੈਡ ਗ੍ਰੰਥੀ ਔਰ ਉਹ ਸਾਰੇ 'ਚੋਂ 5 ਸਾਲ ਐਕਟਿੰਗ ਜਥੇਦਾਰ ਵੀ ਅਕਾਲ ਤਖਤ ਦਾ ਲਾਇਆ। ਫਿਰ ਜਦੋਂ ਉਹਨਾਂ ਨੂੰ ਲੱਗਾ ਕਿਤੇ ਨਾ ਕਿਤੇ, ਕਿਉਂਕਿ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਬੇਈਮਾਨੀ ਸੀ ਸ਼੍ਰੋਮਣੀ ਕਮੇਟੀ ਦੀ। ਜਦੋਂ 1924 ਦਾ ਗੁਰਦੁਆਰਾ ਐਕਟ ਬਣਿਆ, ਜਿਹਨੂੰ ਗੈਜ਼ਟ 1925 ਦੇ ਵਿੱਚ ਕੀਤਾ ਗਿਆ, ਉਹਦੇ 'ਚ ਕੋਈ ਤਖਤਾਂ ਦੇ ਜਥੇਦਾਰਾਂ ਦਾ ਹਵਾਲਾ ਨਹੀਂ ਹੈ। ਮਤਲਬ ਇਹ ਹੈ ਵੀ ਉਹ ਕੋਈ ਸ਼੍ਰੋਮਣੀ ਕਮੇਟੀ ਦੀ ਪਰਵਿਊ ਦੇ ਵਿੱਚ ਉਹਦੀ ਜੂਰਿਸਡਿਕਸ਼ਨ 'ਚ ਨਹੀਂ ਸੀ ਰੱਖੇ ਹੋਏ। ਤਖਤ ਆਜ਼ਾਦ ਨੇ, ਲੇਕਿਨ ਇਹ ਕਦੋਂ ਤੇ ਕਿਵੇਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਆਪਣੇ ਐਜ਼ ਏ ਮੁਲਾਜ਼ਮ ਬਣਾਉਣਾ ਸ਼ੁਰੂ ਕਰ ਦਿੱਤਾ ਜਾਂ ਮੁਲਾਜ਼ਮ ਬਣਾ ਲਿਆ? ਕਿਉਂਕਿ ਜੇ ਅਸੀਂ ਅਕਾਲ ਤਖਤ ਦਾ ਬੀਤਾ ਇਤਿਹਾਸ ਦੇਖੀਏ, ਈਵਨ ਜਥੇਦਾਰ ਲਫ਼ਜ਼ ਵੀ ਤਾਂ 1920 'ਚ ਜਥੇਦਾਰ ਕਰਤਾਰ ਸਿੰਘ ਝੱਬਰ ਜਿਨ੍ਹਾਂ ਨੇ ਮਹੰਤਾਂ ਨੂੰ ਭਜਾਇਆ ਉੱਥੋਂ, ਉਹਨਾਂ ਦੇ ਕਿਉਂਕਿ ਉਹ ਅਕਾਲੀ ਜਥਾ ਸੀ ਔਰ ਉਹ ਛੋਟੇ ਜਥੇ ਦੇ ਜਥੇਦਾਰ ਸੀ ਤੇ ਉਹਨਾਂ ਨੂੰ ਜਥੇਦਾਰ ਕਹਿਣ ਲੱਗ ਗਏ।
ਉਸ ਤੋਂ ਪਹਿਲਾਂ ਅਕਾਲ ਤਖਤ ਦਾ ਰੁਤਬਾ, ਅਕਾਲ ਤਖਤ ਦਾ ਜਥੇਦਾਰ ਜਾਂ ਤਖਤਾਂ ਦੇ ਤਰਖਾਈਏ ਨਹੀਂ ਹੋ ਸਕਦੇ ਕਿ ਉਹ ਸੈਲਰੀਡ ਨਹੀਂ ਨੇ ਜੀ। ਲੇਕਿਨ ਔਰ ਇਸੇ ਲਈ ਜੇ ਉਸ ਵੇਲੇ ਤੱਕ ਉਹਨਾਂ ਦਾ ਹੁੰਦਾ ਕਿ ਜੀ ਗੁਰਦੁਆਰਾ ਐਕਟ ਦਾ ਓਰੀਜਨਲ ਖਰੜਾ ਉਹਦੇ 'ਚ ਇਹਨਾਂ ਦੀ ਪੇਰ ਉਹ ਨਹੀਂ ਸਨ, ਲੇਕਿਨ ਇਹਨਾਂ ਨੇ ਲਿਆਂਦਾ। ਕਿਉਂਕਿ ਇਹ ਕਿਸ ਪੀਰੀਅਡ 'ਚ ਹੋਇਆ ਮੈਨੂੰ ਨਹੀਂ ਪਤਾ ਹੈ, ਕਿਉਂਕਿ ਇੱਕ ਪੀਰੀਅਡ ਸੀ ਜਦੋਂ ਕਿ ਈਵਨ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖਿਆ ਛੱਡਿਆ, ਉਦੋਂ ਜਥੇਦਾਰ ਅਛਰ ਸਿੰਘ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਸੀ ਮਾਸਟਰ ਤਾਰਾ ਸਿੰਘ ਨੂੰ, ਭਾਂਡੇ ਮਾਂਜੇ ਔਰ ਦੂਜੇ ਤੀਜੇ। ਇਸੇ ਤਰ੍ਹਾਂ ਫਤਿਹ ਸਿੰਘ ਨੂੰ ਵੀ ਦਿੱਤਾ ਸੀ, ਉਸ ਲੈਵਲ ਦੇ ਵੀ ਸੀ ਜਿਹੜੇ ਜਥੇਦਾਰ ਰਹੇ। ਫਿਰ ਅਸੀਂ ਜਥੇਦਾਰ ਗੁਰਦਿਆਲ ਸਿੰਘ ਜਰੋਆ ਦਾ ਅਕਸਰ ਜ਼ਿਕਰ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਇੰਡੀਪੈਂਡੈਂਸ ਰੱਖੀ, ਭਾਵੇਂ ਉਦੋਂ ਤੱਕ ਇਹ ਤਨਖਾਹੀਆ ਲੈਵਲ ਦੇ ਉੱਤੇ ਲਿਆ ਚੁੱਕੇ ਸੀ। ਲੇਕਿਨ ਜਦੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਸਾਧੂ ਸਿੰਘ ਭੌਰਾ ਨੇ ਜਾਰੀ ਕੀਤਾ ਸੀ, ਸਾਧੂ ਸਿੰਘ ਭੌਰਾ ਤੋਂ ਬਾਅਦ ਗੁਰਦਿਆਲ ਸਿੰਘ ਅਜਨੋਆ ਦੇ ਸਾਹਮਣੇ ਜਦੋਂ ਇਹ ਆਇਆ ਕਿ ਜੀ ਇਹ ਜਿਹੜਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਹੈ ਇਹਨੂੰ ਵਾਪਸ ਲਿਆ ਜਾ, ਉਹਨਾਂ ਨੇ ਕਿਹਾ ਜੀ ਹੁਕਮਨਾਮਾ ਜਾਰੀ ਕਦੇ ਵਾਪਸ ਨਹੀਂ ਹੁੰਦਾ। ਪਰ ਬਾਦਲਾਂ ਨੇ ਉਹ ਅਕਾਲ ਤਖਤ ਦੀ ਹਾਲਤ ਕੀਤੀ ਕਿ ਜਿਵੇਂ ਇਹਨਾਂ ਨੇ ਸੌਦਾ ਸਾਧ ਦਾ ਮਾਫੀਨਾਮਾ ਸੋ ਕਾਲਡ ਜਿਹੜਾ ਖੁਦ ਟੇਲਰ ਟਿਊਟਰਡ ਸੀ, ਅਕਾਲ ਤਖਤ ਦੇ ਕੰਪਿਊਟਰ ਦੇ ਵਿੱਚ ਮਾਫੀ ਲਫ਼ਜ਼ ਐਂਡ ਉਹਨੇ ਕੋਈ ਮਾਫੀ ਨਾ ਕਦੇ ਮੰਗੀ। ਔਰ ਇਹ ਵੀ ਸ਼ਾਇਦ ਪਹਿਲੀ ਵਾਰ ਇਹੀ ਨਹੀਂ ਕਿ ਵੀ ਇਹਨਾਂ ਨੇ ਬਾਦਲਾਂ ਨੇ ਆਪਣੇ ਘਰੇ ਸੱਦ ਕੇ ਇਹਨਾਂ 5 ਜਥੇਦਾਰਾਂ ਨੂੰ ਉਹ ਸੋ ਕਾਲਡ ਮਾਫੀਨਾਮਾ ਕਬੂਲ ਕਰਵਾਇਆ, ਪਰ ਇਹ ਵੀ ਪਹਿਲੀ ਵਾਰ ਹੋਇਆ ਕਿ ਉਸ ਫਿਰ ਸੰਗਤ ਦਾ ਦਬਾਅ ਇੰਨਾ ਕੁ ਬਣਿਆ ਕਿ ਉਹਨੂੰ ਵਾਪਸ ਲੈਣ ਦੀ ਗੱਲ ਕਰਨੀ ਪਈ। ਉਹ ਵੀ 5 ਸਿੰਘਾਂ ਨੇ ਕੀਤਾ ਉਹਨਾਂ ਨੇ। ਹੁਣ ਇਹ ਵੀ ਇੱਕ ਗਲਤ ਪਿਰਤ ਸੈੱਟ ਹੋਈ ਕਿ ਅਕਾਲ ਤਖਤ ਦਾ ਪਹਿਲਾਂ ਤਾਂ ਇਹ ਕਿ ਅਕਾਲ ਤਖਤ ਦਾ ਹੁਕਮਨਾਮਾ ਇੱਕ ਜਿਹੜਾ ਦੁਨੀਆਦਾਰ ਕਰਪਟ ਆਦਮੀ ਆਪਣੇ ਘਰ ਸੱਦ ਕੇ ਜਥੇਦਾਰਾਂ ਨੂੰ ਉਹ ਹੁਕਮਨਾਮਾ ਜਾਰੀ ਕਰਵਾਉਂਦਾ। ਫਿਰ ਉਸ ਦਾ ਦੂਸਰਾ ਐਕਸਟ੍ਰੀਮ ਇਹ ਹੈ ਵੀ ਉਹ ਵਾਪਸ ਲਿਆ ਜਾਂਦਾ ਕਿਉਂਕਿ ਸੰਗਤ ਦਾ ਇੰਨਾ ਕੁ ਦਬਾਅ ਬਣਦਾ। ਸੋ ਮਤਲਬ ਇਹ ਹੈ ਕਿ ਇਸ 'ਚੋਂ ਇੱਕ ਨਵੀਂ ਪ੍ਰਪਾਰਟੀ ਸ਼ੁਰੂ ਹੋ ਗਈ ਕਿ ਵੀ ਜਿਹੜਾ ਜਾਰੀ ਹੁਕਮਨਾਮਾ ਹੈ ਉਹ ਵਾਪਸ ਵੀ ਹੋ ਸਕਦਾ। ਉਹਦਾ ਨਤੀਜਾ ਜੇ 2 ਦਸੰਬਰ ਨੂੰ, ਔਰ ਫਿਰ ਇਹ ਸਾਰੀ ਕਹਾਣੀ ਤੋਂ ਸਾਡੇ ਵਿਊਅਰ ਵਾਕਿਫ ਨੇ ਕਿ ਜੀ ਉਹ ਬਾਗੀ ਤੇ ਦਾਗੀ ਤੇ ਉਹਨਾਂ ਨੂੰ ਲੱਗਾ ਵੀ ਸਾਡੇ ਪੱਲੇ ਕੁਛ ਨਹੀਂ ਤੇ ਹਾਰ ਰਹੇ ਨੇ, ਉਹ ਪਹੁੰਚ ਗਏ ਅਲੀ ਬਾਬਾ 40 ਚੋਰ ਦੀ ਟੀਮ, ਜਥੇਦਾਰ ਜਿਹੜੇ ਰਘਬੀਰ ਸਿੰਘ ਔਰ ਗਿਆਨੀ ਹਰਪ੍ਰੀਤ ਸਿੰਘ, ਔਰ ਉਹ ਕਹਾਣੀ ਮੈਂ ਰਿਪੀਟ ਨਹੀਂ ਕਰਾਂਗਾ। 2 ਦਸੰਬਰ ਨੂੰ ਜੋ ਵੀ ਅਕਾਲ ਤਖਤ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਉਹਦੇ 'ਚ ਜ਼ਾਹਰ ਹੈ ਕਿ ਜਿਹੜੇ ਫਿੰਗਰਪ੍ਰਿੰਟ ਸੀ ਉਹ ਸਾਰੇ ਦੇ ਉੱਤੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਸੀ, ਕਿਉਂਕਿ ਮਜ਼ਬੂਤੀ ਦੇ ਨਾਲ ਪੜ੍ਹਿਆ ਭਾਵੇਂ ਗਿਆਨੀ ਰਘਬੀਰ ਸਿੰਘ ਨੇ ਕਿ ਜੀ ਇਹ ਨਾ ਅਹਿਲ ਔਰ ਤੁਸੀਂ ਵਕਾਰ ਗਵਾ ਚੁੱਕੇ ਹੋ, ਔਰ ਦੂਸਰਾ ਅਸਤੀਫੇ ਦਿਓ ਸਾਰੇ 6 ਮਹੀਨੇ 'ਚ ਨਵੀਂ ਭਰਤੀ ਕਰੋ। ਔਰ ਉਹਦੇ 'ਚ ਜਿਹੜਾ ਇੱਕ ਮੈਂ ਸਮਝਦਾ ਵੀ ਜਿਹੜਾ ਲੈਂਡਮਾਰਕ ਡਿਸੀਜਨ ਸੀ ਉਹਦੇ 'ਚ ਉਹ ਸੀ ਕਿ ਫਖਰੇ ਕੌਮ ਪੰਥ ਰਤਨ ਬਾਦਲ ਤੋਂ ਵਾਪਸ ਲੈਣਾ। ਹੁਣ ਉਹਦੇ ਥੱਲੇ ਅੱਗੋਂ ਜਿਹੜਾ ਸੌਦਾ ਇਹਨਾਂ ਨੇ ਵੇਚਿਆ, ਪਹਿਲਾਂ ਉਹਦੇ ਜਿਨ੍ਹਾਂ ਤੋਂ ਫਖਰੇ ਕੌਮ ਲਿਆ ਸੀ ਉਹਨਾਂ ਨੂੰ ਵੀ ਘਰੇ ਸੱਦ ਕੇ ਸੌਦਾ ਸਾਧ ਦੀ ਮਾਫੀਨਾਮਾ ਦੀ ਲਾਈਨ ਲਈ ਹੋਈ ਸੀ। ਹੁਣ ਜਦੋਂ ਅਸੀਂ ਇਹ ਕਿਹਾ ਵੀ ਆਲਰੇਡੀ ਪ੍ਰੈਸੀਡੈਂਟ ਸੈੱਟ ਹੈ, ਹੁਣ ਇਹਨਾਂ ਨੇ ਬਾਦਲਾਂ ਦਬਾਅ ਇੰਨਾ ਕੁ ਬਣਿਆ ਇਹ ਸਾਰੇ ਦਾ, ਲੋਕਾਂ 'ਚ ਵੀ ਸਿੱਖ ਸੰਗਤ 'ਚ ਉਤਸ਼ਾਹ ਹੋਇਆ ਕਿ ਜੀ ਚਲੋ ਅਕਾਲੀ ਦੀ, ਉਹਨਾਂ ਨੂੰ ਇਹ ਲੱਗਾ ਬਹੁਤਿਆਂ ਨੂੰ ਜਿਨ੍ਹਾਂ ਨੇ ਖੁਸ਼ੀ ਮਨਾਈ ਕਿ ਬਾਦਲਾਂ ਤੋਂ ਜਾਨ ਛੁੱਟੀ। ਪਰ ਇਹ ਜਿਹੜਾ ਹੈ ਇਹ ਉਹ ਨਾਗ ਹੈ ਜ਼ਹਿਰੀਲਾ, ਜਿਨ੍ਹਾਂ ਦਾ ਵਲ ਜਿਹੜਾ ਉਹਦੇ 'ਚੋਂ ਛੁੱਟਣਾ ਸੌਖਾ ਨਹੀਂ ਹੈ। ਕਿਵੇਂ ਡਰਾਮੇਬਾਜ਼ੀ ਕਰਕੇ ਇਹਨਾਂ ਨੇ ਕਿ ਜੀ ਅਸੀਂ ਅਰਦਾਸ ਮੰਨ ਲਈ, ਬਰਛਾ ਫੜਾ ਦਿੱਤਾ, ਜੂੜੇ ਸਾਫ਼ ਕਰਤੇ, ਫਲਾਣਾ ਹੋ ਗਿਆ, ਫਿਰ ਵਾਪਸ ਪਹੁੰਚ ਗਏ ਔਰ ਗੈਦਰਿੰਗ ਰੱਖ ਲਈ। ਦੂਸਰਾ ਪਾਰਟ ਕਿ ਬਈ 7 ਮੈਂਬਰੀ ਕਮੇਟੀ ਜਿਹੜੀ ਭਰਤੀ ਕਰੇਗੀ ਉਹਨੂੰ ਟੋਟਲੀ ਇਗਨੋਰ ਕਰਤਾ। ਔਰ ਸੁਖਬੀਰ ਬਾਦਲ ਨੇ ਜਿਹੜਾ ਪਹਿਲਾ ਇਕੱਠ ਕੀਤਾ ਮੁਕਤਸਰ ਦੇ ਉਸ ਮੁਕਾਮ ਦੇ ਉੱਤੇ ਇਹ ਕਹਿ ਕੇ ਕਿ ਜੀ ਇਹ ਅਸੀਂ ਇਕੱਠ ਕਰ ਰਹੇ ਹਾਂ ਪਰ ਸ਼ੋਅ ਆਫ ਸਟਰੈਂਥ, ਉੱਥੇ ਮਤਾ ਪਾਸ ਕਰਵਾਇਆ ਕਿ ਜੀ ਜਿਹੜਾ ਫਖਰੇ ਕੌਮ ਬਾਦਲ ਤੋਂ ਵਾਪਸ ਲਿਆ ਉਹਨੂੰ ਰੀਸਟੋਰ ਕੀਤਾ ਜਾਏ। ਹੁਣ ਆਲਰੇਡੀ ਉਸ ਲਾਈਨ ਦੇ ਉੱਤੇ ਹੀ ਇਹ ਚੱਲ ਰਹੇ ਨੇ ਕਿਉਂਕਿ ਇਹਨਾਂ ਨੇ ਇਹ ਠੀਕ ਤੁਸੀਂ ਕਿਹਾ ਵੀ ਉਹਨਾਂ ਨੇ ਆਪਣੀ ਕਬਰ ਤਾਂ ਖੁਦ ਹੀ ਖੋਦੀ ਹੈ, ਪਰ ਵਿਸ਼ਵਾਸ ਵਾਲੇ ਸਿੱਖ ਸਿੱਦਕੀ ਸਿੱਖ ਇਹ ਪੁੱਛਦੇ ਨੇ ਕਿ ਪੰਥ ਤੇ ਕੋਈ ਦਇਆ ਨਹੀਂ ਰਹੀ, ਤੁਹਾਨੂੰ ਕੋਈ ਸ਼ਰਮ ਨਹੀਂ ਹੈ ਵੀ ਤੁਹਾਡੇ ਕੋੜਮੇ ਨੇ ਲੁੱਟਿਆ ਕੁੱਟਿਆ, ਪੂਰਾ ਪੰਥ ਦੀ ਬਰਬਾਦੀ, ਹਜ਼ਾਰਾਂ ਨੌਜਵਾਨਾਂ ਦੀ ਨਸਲਕੁਸ਼ੀ ਤੁਸੀਂ ਕਰਵਾਈ, ਹੁਣ ਤਾਂ ਛੱਡ ਦਿੰਦੇ ਪੰਥ ਦੀ ਜਾਨ।
ਕਿਉਂਕਿ ਇਸ ਸਾਰੇ ਦੇ ਨਾਲ ਹਾਲਾਂ ਅਕਾਲ ਤਖਤ ਦੀ ਇੱਕ ਆਪਣੀ ਆਨ ਸ਼ਾਨ ਹੈ। ਇਹ ਉੱਥੇ ਬਥੇਰੇ ਆਏ ਨਰੈਣੂ ਜੇ ਨਨਕਾਣਾ ਸਾਹਿਬ ਆ ਕੇ ਮਹੰਤ ਬਣ ਕੇ ਉਹਨੇ ਬਦਕਾਰੀਆਂ ਕੀਤੀਆਂ। ਨਨਕਾਣੇ ਦੀ ਯਾਦ ਜਾਂ ਨਨਕਾਣੇ ਦੀ ਉਹ ਪਵਿੱਤਰਤਾ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਜੁੜੀ ਹੋਈ ਹੈ। ਐਵੇਂ ਹੀ ਅਕਾਲ ਤਖਤ 'ਤੇ ਜਿਹੜੇ ਨੇ ਉਹ ਅਰੂੜ ਸਿੰਘ ਵਰਗੇ ਵੀ ਆਏ, ਜਨਰਲ ਡਾਇਰ ਨੂੰ ਸਿਰੋਪਾਓ ਦੇਣ ਵਾਲੇ, ਜਿਹੜਾ ਨੇ ਬਜ ਘਾਟ ਦੇ ਕੰਢੇ 'ਤੇ ਸ਼ਹੀਦ ਹੋਣ ਵਾਲਿਆਂ ਨੂੰ ਵੀ ਜਿਹੜਾ ਉਹ ਨਾ ਪੱਖੀ ਸਿੱਖ ਕਿਹਾ ਸੀ ਵੀ ਇਹ ਸਿੱਖ ਇਸ ਕਿਸਮ ਦੇ ਵੀ ਆਏ। ਅਕਾਲ ਤਖਤ ਨੂੰ ਨਹੀਂ ਹੈ, ਅਕਾਲ ਤਖਤ ਨੂੰ ਖੰਡਰਾਤ ਵੀ ਬਣਾ ਦਿੱਤਾ ਗਿਆ ਹੈ, ਲੇਕਿਨ ਅਕਾਲ ਤਖਤ ਦੀ ਸਪਿਰਿਟ ਤਾਂ ਅਲਾਈਵ ਹੈ। ਪਰ ਜਦੋਂ ਤੁਸੀਂ ਡੇ ਟੂ ਡੇ 'ਚ ਦੇਖਦੇ ਹੋ ਕਿ ਵੀ ਆਮ ਸਿੱਖ ਦੀ ਇਹ ਭਾਵਨਾ ਹੈ ਕਿ ਵੀ ਇਹ ਸਾਡੀ ਸਭ ਤੋਂ ਪੁਰਾਣੀ 105 ਸਾਲ ਪੁਰਾਣੀ ਸਿਆਸੀ ਪਾਰਟੀ, ਪੰਜਾਬ ਦੇ ਹੱਕਾਂ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ, ਕਿ ਇੱਕ ਮੌਕਾ ਰਿਵਾਈਵਲ ਦਾ ਸੀ। ਉਹ ਇਵੇਂ ਅਸੀਂ ਤਾਂ ਇਹ ਸਮਝਦੇ ਹਾਂ ਵੀ ਸਾਡੇ ਲਈ ਤਾਂ ਅਲਟੀਮੇਟਲੀ ਇਹ ਸਾਰੇ ਹੀ ਬਿਮਾਰੀ ਦੇ ਹੀ ਚਿੰਨ੍ਹ ਨੇ, ਗੁਲਾਮੀ ਦੀ ਬਿਮਾਰੀ ਦੇ। ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਫਿਰ ਵੀ ਕਿਉਂਕਿ ਅੱਜ ਜਦੋਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਇੰਟਰਿਮ ਕਮੇਟੀ ਨੇ ਫਿਰ ਇਹ ਟਾਰਗੇਟ ਕਰ ਲਿਆ, ਇਹਨਾਂ ਨੂੰ ਲੱਗਾ ਕਿ ਵੀ ਹਰਪ੍ਰੀਤ ਸਿੰਘ ਜਦੋਂ ਤੱਕ ਹੈ ਇਹਦੇ ਨਾਲ ਛੇੜਛਾੜ ਜਿਹੜੀ ਹੈ ਉਹ ਪੂਰੀ ਤਰ੍ਹਾਂ ਹੋ ਨਹੀਂ ਸਕਦੀ। ਰਘਵੀਰ ਸਿੰਘ ਨੂੰ ਤਾਂ ਉਹਨਾਂ ਨੇ ਕਾਬੂ ਕੀਤਾ, ਉਹ ਤਾਂ ਇੰਗਲੈਂਡ ਘੁੰਮ ਰਿਹਾ ਜੇ ਮੇਰਾ ਪਰਿਵਾਰਕ ਤੇ ਫਲਾਣਾ ਤੇ ਢਿਮਕਾ ਮੂੰਹ 'ਚ ਘੁੰਗਣੀਆਂ ਪਾਏ ਨਾ। ਉਹ ਇਹਨਾਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹਨਾਂ ਨੂੰ ਹੱਕ ਹੀ ਨਹੀਂ ਹੈ ਕੋਈ। ਇਹਨਾਂ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਦਾ ਹੀ ਕੋਈ ਪੁਰਾਣਾ ਸਾਡੂ ਲੱਭ ਕੇ ਕਰੈਕਟਰ ਅਸੈਸੀਨੇਸ਼ਨ ਕੀਤੀ, ਇਲਜ਼ਾਮ ਲਾਏ ਜਿਹੜੇ ਉਸ ਜ਼ਮਾਨੇ ਦੇ ਨੇ, ਜਿਸ ਤੋਂ ਬਾਅਦ ਉਹ ਭਰਤੀ ਵੀ ਹੋਇਆ ਹਰਪ੍ਰੀਤ ਸਿੰਘ। ਉਹ ਐਕਟਿੰਗ ਜਥੇਦਾਰ ਵੀ ਰਿਹਾ, ਉਹ ਦਮਦਮਾ ਸਾਹਿਬ ਦਾ ਵੀ ਰਿਹਾ। ਵਿਰਸੇ ਵਲਟੋਆ ਵਰਗਾ ਜਿਹੜਾ ਸ਼ਕਲੋਂ ਹੀ ਗੁੰਡਾ ਨਜ਼ਰ ਆਉਂਦਾ ਹੈ, ਜਿਸ ਕਿਸਮ ਦੇ ਉਹਦੀ ਬੋਲਬਾਣੀ ਹੈ ਔਰ ਉਹਦੀ ਦਿੱਖ ਹੈ, ਉਹਨਾਂ ਤੋਂ ਬਿਆਨਬਾਜ਼ੀਆਂ ਕਰਵਾਈਆਂ। ਫਿਰ ਸ਼੍ਰੋਮਣੀ ਕਮੇਟੀ ਨੇ ਜੀ ਅਸੀਂ ਜਿਹੜੇ ਇਲਜ਼ਾਮ ਲੱਗੇ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ, ਉਹਦੀ ਇਨਵੈਸਟੀਗੇਸ਼ਨ ਲਈ ਇਹ 3 ਮੈਂਬਰੀ ਕਮੇਟੀ, ਉਹ ਸਾਰਾ ਹੀ ਬਾਦਲਾਈ ਟੋਲਾ, ਉਹਨਾਂ ਦੀ ਅੱਜ ਰਿਪੋਰਟ 'ਤੇ ਆਧਾਰਿਤ ਕਿ ਜੀ ਰਿਪੋਰਟ ਆ ਗਈ ਹੈ। ਔਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਕਹਿ ਰਹੇ ਸੀ ਕਿ ਜੀ ਇਹਨਾਂ ਨੇ ਮੇਰੇ ਸਿਰ 'ਚ ਸਵਾਹ ਪਾਉਣੀ ਹੈ, ਉਹ ਜਦੋਂ ਮਰਜ਼ੀ ਪਾ ਲੈਣ। ਔਰ ਅੱਜ ਵੀ ਜਦੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦਾ ਜੀ ਮਤਾ ਹੋ ਗਿਆ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਜਾਂਦਾ ਹੈ ਉਹ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ, ਔਰ ਜਿਹੜੇ ਉੱਥੇ ਹੈੱਡ ਗ੍ਰੰਥੀ ਨੇ ਗਿਆਨੀ ਜਗਤਾਰ ਸਿੰਘ, ਉਹ ਜਥੇਦਾਰ ਦੀ ਸੇਵਾ ਨਿਭਾਉਣਗੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਦੀ ਗੱਲ ਹੈ ਕਿ ਬਈ ਇਸ ਲੈਵਲ ਤੱਕ, ਔਰ ਮੈਂ ਸਮਝਦਾ ਕਿ ਇਸ ਦੇ ਉੱਤੇ ਜਿਹੜੀ ਬਹੁਤ ਜਿਹਨੂੰ ਬਾਮਤਲਬ ਟਿੱਪਣੀ ਬੀਬੀ ਕਰਨਜੋਤ ਕੌਰ ਜਿਹੜੀ ਖੁਦ ਜਿਹੜੀ ਹੈ ਉਹ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੀ, ਕਿਸੇ ਵੇਲੇ ਐਗਜ਼ੈਕਟਿਵ ਕਮੇਟੀ ਮੈਂਬਰ ਵੀ ਸੀ, ਮਾਸਟਰ ਤਾਰਾ ਸਿੰਘ ਦੀ ਦੋਹਤੀ, ਉਹਨੇ ਇਸ ਦੇ ਉੱਤੇ ਠੀਕ ਕਾਮੈਂਟ, ਕਿਉਂਕਿ ਇਹ ਆਲਮੋਸਟ ਇਸ ਸਾਰੇ ਤੋਂ ਬਾਅਦ ਸਿੱਖਾਂ ਨੇ ਕਿਵੇਂ ਮਹਿਸੂਸ ਕੀਤਾ ਹੈ, ਆਮ ਸਿੱਖ ਨੇ ਉਹ ਭਾਵਨਾਵਾਂ ਨੂੰ 4 ਲਾਈਨਾਂ 'ਚੋਂ ਰੂਪਮਾਨ ਹੁੰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਘਟੀਆ ਤੋਹਮਤ ਲਾ ਕੇ ਜਥੇਦਾਰੀ ਤੋਂ ਫਾਰਗ ਕਰਨ ਦੀ ਮੈਂ ਪੁਰਜ਼ੋਰ ਨਿੰਦਾ ਕਰਦੀ ਹਾਂ। ਇੱਕ ਗੁਰਸਿੱਖ ਨੂੰ ਜਾਣ ਬੁੱਝ ਕੇ ਜ਼ਲੀਲ ਕਰਨਾ ਪੰਥਕ ਰਵਾਇਤ ਨਹੀਂ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵਿੱਚ ਪੇਸ਼ ਹੋਈ ਰਿਪੋਰਟ ਦਾ ਸਭ ਤੋਂ ਦਿਲਚਸਪ ਪਹਿਲੂ ਉਸ ਬੰਦੇ ਦੇ ਬਿਆਨ ਜਿਸ ਨੂੰ 10 ਸਾਲ ਲਈ ਅਕਾਲੀ ਦਲ ਚੋਂ ਕੱਢਣ ਦਾ ਹੁਕਮ ਕੀਤਾ। ਇਹ ਵਿਰਸੇ ਵਲਟੋਏ ਦੀ ਗੱਲ ਹੈ। ਸਿਆਸੀ ਬਦਲਾਖੋਰੀ, ਉਹ ਵੀ ਧਰਮ ਦੀ ਆੜ ਵਿੱਚ। ਲੱਖ ਲਾਨਤ, ਮੈਂ ਸਮਝਦਾ ਵੀ ਇਹੀ ਲੱਖ ਲਾਨਤ ਤੋਂ ਘੱਟ ਜਿਹੜਾ ਹੈ ਹੋਰ ਕੋਈ ਟਾਈਟਲ ਇਹਨਾਂ ਫਖਰੇ ਕੌਮ ਦੀ ਨਸਲ ਨੂੰ ਜਿਹੜਾ ਨਹੀਂ ਦਿੱਤਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।